ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 3ਵੀਂ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਵੱਲੋਂ ਅੱਡ-ਅੱਡ ਤਰੀਕੇ ਨਾਲ ਮਨਾਈ ਗਈ। 30 ਵਰੇ ਬੀਤਣ ਬਾਅਦ ਸਿੱਖ ਕੌਮ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਾ ਤਾਂ ਉਹ ਮਾਰੇ ਗਏ ਆਪਣੇ ਵੀਰਾਂ ਭੈਣਾਂ ਨੂੰ ਭੁੱਲੇ ਹਨ ਅਤੇ ਨਾ ਹੀ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਕਾਤਲਾਂ ਨੂੰ। ਸਿੱਖਸ ਫॉर ਜਸਟਿਸ ਨੂੰ ਇਸ ਗੱਲ ਦਾ ਮਾਣ ਹਾਸਿਲ ਹੈ ਕਿ ਉਹਨਾਂ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਹਨ। ਕਮਲਨਾਥ, ਜਗਦੀਸ਼ ਟਾਈਟਲਰ, ਸੋਨੀਆ ਗਾਂਧੀ, ਮਨਮੋਹਨ ਸਿੰਘ, ਨਰਿੰਦਰ ਮੋਦੀ ਆਦਿ ਦੇ ਖਿਲਾਫ ਅਮਰੀਕਾ ਵਿੱਚ ਕੇਸ ਦਾਇਰ ਕਰਨਾ ਅਤੇ ਉਹਨਾਂ ਦੇ ਖਿਲਾਫ ਸਮਨ ਜਾਰੀ ਕਰਨੇ ਇਹ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਸਿੱਖਸ ਫॉर ਜਸਟਿਸ ਦੀ ਅਗਵਾਈ ਹੇਠ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ 7 ਨਵੰਬਰ ਨੂੰ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਇੱਕ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਵੀਅਰਸ, ਅੱਜ ਸਾਡੇ ਸਟੂਡੀਓ ਦੇ ਵਿੱਚ ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਸਿੱਖਸ ਫॉर ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਮੌਜੂਦ ਹਨ। ਅਸੀਂ ਇਸ ਪੈਨਲ ਨਾਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ 30 ਵਰੇ ਕਿੱਥੋਂ ਤੁਰੇ ਅਤੇ ਕਿੱਥੇ ਪਹੁੰਚੇ ਅਤੇ ਭਵਿੱਖ ਦੀਆਂ ਯੋਜਨਾਵਾਂ ਸੰਬੰਧੀ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੇ ਹੁਣ ਅਸੀਂ ਆਪਣੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਇਹਨਾਂ ਮਹਾਨ ਸ਼ਖਸੀਅਤਾਂ ਦੇ ਨਾਲ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਅਸੀਂ ਜੋ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਪੰਜਾਬ ਦੀ ਧਰਤੀ ਤੇ 6 ਨਵੰਬਰ ਦਾ ਸੂਰਜ ਚੜ੍ਹ ਚੁੱਕਿਆ ਹੈ, ਜਿਹੜਾ ਦਿਨ ਗੁਰੂ ਨਾਨਕ ਸਾਹਿਬ ਦਾ 535ਵਾਂ ਪ੍ਰਕਾਸ਼ ਦਿਵਸ ਹੈ। ਇਸ ਮੁਬਾਰਕ ਦਿਨ ਤੇ ਅਸੀਂ ਟੀਵੀ 84 ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਡਾਕਟਰ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੁਸੀਂ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਟੀਵੀ 84 ਦੀ ਸਾਰੀ ਟੀਮ ਦਾ ਕਿ ਤੁਸੀਂ ਇਸ ਵਿਸ਼ੇਸ਼ ਮੁੱਦੇ ਦੇ ਉੱਤੇ ਖਾਸ ਤੌਰ ਤੇ 30 ਵਰੇ ਪਹਿਲਾਂ ਕੀ ਹੋਇਆ, ਅਸੀਂ ਕਿੱਥੋਂ ਤੁਰੇ, ਕਿੱਥੇ ਪਹੁੰਚੇ ਤੇ ਸਾਡੀ ਅਗਲੀ ਮੰਜ਼ਿਲ ਕੀ ਹੈ, ਇਸ ਦੇ ਉੱਤੇ ਤੁਸੀਂ ਇਹ ਡਿਸਕਸ਼ਨ ਦੇ ਲਈ ਸਾਨੂੰ ਸਭ ਨੂੰ ਮੌਕਾ ਦਿੱਤਾ ਹੈ, ਸੱਦਿਆ। ਹਾਂਜੀ। ਗੁਰੂ ਨਾਨਕ ਸਾਹਿਬ ਇਸ ਲਗਭਗ 7-8 ਹਜ਼ਾਰ ਸਾਲ ਦੇ ਮਨੁੱਖੀ ਇਤਿਹਾਸ 'ਚ ਉਹਨਾਂ ਲਈ ਜਦੋਂ ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਤਾਂ ਉਹਨਾਂ ਨੇ ਕਿਹਾ ਜ਼ਾਹਰ ਪੀਰ ਜਗਤ ਗੁਰ ਬਾਬਾ। ਜੀ। ਹੁਣ ਜਗਤ ਗੁਰੂ ਦਾ ਮਤਲਬ ਹੈ ਪ੍ਰੋਫਿਟ ਆਫ ਦਾ ਹਿਊਮਨ ਕਾਈਂਡ, ਸਾਰੀ ਇਨਸਾਨੀਅਤ ਦੇ। ਬੇਸ਼ੱਕ ਉਹ ਸਾਡੇ ਗੁਰੂ ਨੇ, ਪੰਜਾਬ ਦੀ ਫਿਜ਼ਾ 'ਚ ਇਹ ਵੀ ਕਿਹਾ ਜਾਂਦਾ ਹੈ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਪਰ ਇਹ ਸੱਚੀ ਟ੍ਰਿਬਿਊਟ ਹੈ ਕਿ ਗੁਰੂ ਨਾਨਕ ਜਗਤ ਗੁਰੂ ਨੇ। ਗੁਰੂ ਨਾਨਕ ਸਾਹਿਬ ਦਾ ਸੁਨੇਹਾ ਜਿਹੜਾ 535 ਵਰੇ ਪਹਿਲਾਂ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਉਹਨਾਂ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਸਾਹਮਣੇ ਆਇਆ। ਇਹ ਫਖਰ ਵਾਲੀ ਗੱਲ ਹੈ ਕਿ ਅੱਜ ਇਹ ਦਿਨ ਉਸ ਨਨਕਾਣਾ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ। ਹਜ਼ਾਰਾਂ ਸਿੱਖ ਦੂਰ ਦੁਰਾਡਿਓਂ ਪਹੁੰਚੇ ਨੇ ਔਰ ਇਸ ਵਾਰ ਇਹ ਖਾਸ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਇਸ ਦਿਨ ਦੀ ਸਰਕਾਰੀ ਛੁੱਟੀ ਕੀਤੀ ਹੈ ਔਰ ਇਹ ਬੜੀ ਯੂਨੀਕ ਗੱਲ ਹੈ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਹਾਂ ਔਰ ਇਸ ਡਿਸਕਸ਼ਨ ਤੋਂ ਪਹਿਲਾਂ ਵੀ ਅਸੀਂ ਗੱਲਬਾਤ ਕਰ ਰਹੇ ਸੀ ਕਿ ਅਫਸੋਸ ਇਸ ਗੱਲ ਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅੱਜ ਜਿਹੜੀਆਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ ਅਸੀਂ ਕਰਦੇ ਹਾਂ, ਉਹ ਬੰਦੀ ਛੋੜ ਦਿਵਸ ਹੋਏ, ਗੁਰੂ ਸਾਹਿਬਾਨ ਦੇ ਦਿਨ ਹੋਣ, ਉਹ ਬਹੁਤ ਕੁਝ ਰਸਮੀ ਜਿਹਾ ਬਣ ਕੇ ਰਹਿ ਗਏ। ਜਾਂ ਇਉਂ ਕਹੋ ਕਿ ਜਿਹੜਾ ਮੈਸੇਜ ਸੀ, ਜਿਹੜੀ ਜਿਸਟ ਸੀ ਗੁਰੂ ਸਾਹਿਬਾਨ ਦੇ ਮੈਸੇਜ ਦੀ, ਉਹ ਗੁਰੂ ਨਾਨਕ ਦੀ ਉਮਤ ਨੇ ਵੀ ਵਕਤ ਪਾ ਕੇ ਗਵਾ ਦਿੱਤੀ ਹੈ। ਜੇ ਹੁਣ ਅੱਜ ਦੇ ਹਵਾਲੇ ਨਾਲ ਗੱਲ ਕਰੀਏ, ਅਸੀਂ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਖਰਚ ਕਰਦੇ ਹਾਂ, ਬੜੀਆਂ ਐਕਸਪੈਂਸਿਵ ਪੈਰੇਡਸ, ਡੈਕੋਰੇਸ਼ਨਸ, ਤਰ੍ਹਾਂ ਦੇ ਲੰਗਰ, ਪਰ ਸਾਨੂੰ ਭੁੱਲ ਜਾਂਦਾ ਹੈ ਕਿ 30 ਸਾਲ ਪਹਿਲਾਂ ਇਸੇ ਹੀ ਹਫ਼ਤੇ ਗੁਰੂ ਨਾਨਕ ਦੀ ਉਮਤ ਭਾਰਤ ਭਰ ਦੇ ਸ਼ਹਿਰਾਂ ਦੇ ਵਿੱਚ ਇਸ ਲਈ ਮਾਰੇ ਗਏ ਕਿ ਉਹ ਗੁਰੂ ਨਾਨਕ ਨਾਮ ਲੈਵਾ ਸਨ। ਭੀੜਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਹਿਲਾਂ ਗੁਰਦੁਆਰੇ ਟਾਰਗੇਟ ਕੀਤੇ ਔਰ ਕਿਸ ਕਿਸਮ ਦੀ ਕਰੂਐਲਿਟੀ ਇਸਤੇਮਾਲ ਕੀਤੀ ਗਈ। ਔਰ ਜਿਹੜੇ ਉਦੋਂ ਸਫ਼ਰ ਕਰਦੇ ਨੇ ਉਹਨਾਂ ਦਾ ਅੱਜ ਵੀ ਕੀ ਹਾਲ ਹੈ। ਦੁਨੀਆ ਦੇ ਕਿਹੜੇ ਖਿੱਤੇ 'ਚ ਵਿਡੋ ਕਾਲੋਨੀਜ਼ ਨੇ ਔਰ ਇਹ ਸਾਡਾ ਮੂੰਹ ਚੜਾ ਰਹੀ ਹੈ ਕਿ ਸਾਡੀਆਂ ਹਜ਼ਾਰਾਂ ਭੈਣਾਂ ਜਿਨ੍ਹਾਂ ਨੂੰ ਵਿਧਵਾ ਬਣਾ ਦਿੱਤਾ ਗਿਆ ਔਰ ਉਹਨਾਂ ਨੂੰ ਵਿਧਵਾ ਕਾਲੋਨੀਆਂ ਦੇ ਨਾਂ ਥੱਲੇ ਉਹ ਸਾਡੇ ਲਈ ਇਹ ਰਿਮਾਈਂਡਰ ਰੱਖਿਆ ਕਿ ਤੁਹਾਡਾ ਅਸੀਂ ਇਹ ਹਸ਼ਰ ਕੀਤਾ। ਤੇ ਜੇ ਉਸ ਗੱਲ ਨੂੰ ਅਸੀਂ ਮਾਈਨਸ ਕਰਕੇ ਅਸੀਂ ਸਮਝਦੇ ਹਾਂ ਜੀ ਬਹੁਤ 4 ਬੋਰੀਆਂ ਲੰਗਰ ਪੱਕਿਆ ਜੀ, ਬਹੁਤ ਆਤਿਸ਼ਬਾਜ਼ੀ ਹੋਈ ਜੀ, ਤੇ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਹਿੰਦੂ, ਮੁਸਲਮਾਨ, ਜੋਗ ਮਤ ਜਿਹੜੇ ਕਿ ਜਿਸਟ ਗਵਾ ਚੁੱਕੇ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਫਰਮਾਈ ਸੀ। ਔਰ ਮੈਂ ਸਮਾਂ ਜ਼ਿਆਦਾ ਨਹੀਂ ਲੈਣਾ ਚਾਹੁੰਦਾ। ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਹੈ ਕਿ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ, ਅੰਧ
तीनों उजाड़े का बंद। हुण ये 3 स्कूल ऑफ थॉट सी ਹਾਂਜੀ। ਜਿਹੜੇ ਉਸ ਧਰਤੀ ਤੇ ਸੀ। ਗੁਰੂ ਸਾਹਿਬ ਨੇ ਕਿਹਾ ਕਾਜ਼ੀ ਦੇ ਜ਼ਿੰਮੇ ਸੀ ਕਿ ਉਹ ਇਨਸਾਫ ਕਰਦਾ। ਕਾਜ਼ੀ ਇੰਟਰਪ੍ਰੀਟਰ ਹੈ ਜੀ। ਇਸਲਾਮਿਕ ਸ਼ਰੀਅਤ ਦਾ, ਪਰ ਇਹ ਤਾਂ ਝੂਠ ਬੋਲਦਾ ਔਰ ਝੂਠ ਦੇ ਉੱਤੇ ਇਹਦਾ ਅਦਲ ਨਹੀਂ ਹੈ, ਜਸਟਿਸ ਨਹੀਂ ਹੈ। ਹੁਣ ਅੱਜ ਜਦੋਂ ਅਸੀਂ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ 30 ਸਾਲ ਤੋਂ ਕਿਸ ਕਿਸਮ ਦਾ ਅਦਲ ਸਾਨੂੰ ਦੇ ਰਹੇ ਨੇ। ਜੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਕਾਦੀ ਕੂੜ ਬੋਲ ਮਲ ਖਾਏ, ਇਹ ਝੂਠ ਦਾ ਗੰਦ ਖਾਂਦਾ ਹੈ, ਰਿਜੈਕਟੇਬਲ ਹੈ। ਬ੍ਰਾਹਮਣ ਨਾਵੇ ਜੀਆਂ ਕਾ ਹੈ ਕਿ ਜਿਹੜਾ ਬ੍ਰਾਹਮਣ ਜਿਹੜਾ ਹਿੰਦੂ ਧਰਮ ਦਾ ਆਗੂ ਬਣਿਆ ਹੋਇਆ ਹੈ, ਇਹ ਜਿਹੜਾ ਜੀਵਾਂ ਦਾ ਘਾਣ ਕਰਕੇ ਮਰਡਰ। ਔਰ ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾ। ਇਹਦੇ ਮੱਥੇ ਟਿੱਕੇ ਤੇੜ ਇਹਨੇ ਕਖਾਈ ਧੋਤੀ, ਇੱਕ ਖਾਸ ਡਿਜ਼ਾਈਨ ਦੀ ਧੋਤੀ ਬੰਨੀ ਹੋਈ ਹੈ, ਇਹਦੇ ਹੱਥ 'ਚ ਛੁਰੀ ਹੈ, ਬੁਚਰ ਆਫ ਦਾ ਵਰਲਡ ਜਗਤ ਕਸਾਈ। ਔਰ ਸਿੱਖਾਂ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਕਿ ਇਸ ਜਗਤ ਕਸਾਈ ਦੇ ਮਤਲਬ ਕੀ ਨੇ। ਔਰ ਇਧਰ ਬ੍ਰਾਹਮਣ ਆਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਤ। ਹੁਣ ਅੱਧਾ ਸਿੱਖ ਪੰਥ ਕੋਈ ਰਾਮਦੇਵ ਦੇ ਮਗਰ ਤੁਰਿਆ ਹੈ, ਕੋਈ ਪੁੱਠਾ ਲਟਕ ਰਿਹਾ ਹੈ ਸਵੇਰੇ, ਕੋਈ ਦਵਾਈਆਂ ਖਾ ਰਿਹਾ ਹੈ, ਕੋਈ ਯੋਗਾ ਕਰ ਰਿਹਾ ਹੈ। ਔਰ ਗੁਰੂ ਸਾਹਿਬ ਕਹਿੰਦੇ ਨੇ ਇਹ ਜੋਗੀ ਕਲੇਮ ਕਰਦਾ ਕਿ ਇਹਦੇ ਕੋਲ ਜੁਗਤ ਹੈ, ਵੇ ਆਫ ਲਾਈਫ ਹੈ, ਪਰ ਇਹ ਤਾਂ ਆਪ ਨੇ। ਇਹਨੇ ਤੁਹਾਨੂੰ ਜੁਗਤ ਕੀ ਦੱਸ ਰਹੀ ਹੈ? तीनों उजाड़े का बंद। जे इन्हां तिन्नां दे मगर किसी दे लगोगे तो उजड़ोगे। और अनफॉर्चुनेटली अज साडा वड्डा तबका जंतर मंतर तंत्र ज्योतिषी ये वो उन्हां दे पिछे लगा। और मैं समझदा बेशक ये गल्लां अनप्लेजेंट ने, हर एक नूं चंगियां ना लगण, बट ये भी गुरु नानक ने सिखाया होया है कि सच की बाणी नानक आखे सच सुनाए सी सच की बेला। कि गुरु नानक साहब ने कहा मैं सच की गल कहना और उदों कहना जो सच कहने का वेड़ा है। सो असी फिर भी मुबारकबाद दिंदे हैं, पर मैं ये समझदा कि मैसेज नूं पछाणीए कि गुरु नानक साहब का स्नेहा की सी और अज गुरु नानक की कौम कित्थे खड़ी है। बिल्कुल। ते वीर जी तुसीं इस मुबारक दिन के मौके तुसीं दर्शकों नूं कुछ कहना चाहोगे? देखो सब तो पहला तो TV 84 देखने वाले सारे भैनों ते भरावां नूं एक बारी दोबारा गुरु नानक साहब के जन्म दिहाड़े की लख लख मुबारक देनी जिहड़ी है वो जरूरी है, क्योंकि गुरु नानक साहब का जन्म दिहाड़ा जी। लेकिन जिहड़ा गुरु नानक साहब का फलसफा जिद्दां डॉक्टर साहब ने गुरबाणी दीआं तुकां और गुरु नानक साहब की बाणी का दस्सिया जी कि उन्हां दा फलसफा जिहड़ा है वो इंसाफ दे उत्ते खलोता है। ਹਾਂਜੀ ਬੇਇਨਸਾਫੀ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਸੀ। ਹਾਂਜੀ ਔਰ ਬਾਬਰ ਨੂੰ ਜਾਬਰ ਕਹਿ ਕੇ ਔਰ ਅੱਜ ਉਹੀ ਜਿਹੜੇ ਬਾਬਰ ਹੈ ਉਹ ਇੱਕ ਇੰਡੀਆ ਦਾ ਜਿਹੜਾ ਵਰਗ ਹੈ, ਜਿਹੜਾ ਸਿਸਟਮ ਹੈ, ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਸਿੱਖ ਹੋਣ ਦੇ ਨਾਤੇ 30 ਸਾਲ ਪਹਿਲਾਂ ਨਸਲਕੁਸ਼ੀ ਕਰ ਚੁੱਕਾ ਹੈ। 30,000 ਤੋਂ ਵੱਧ ਸਿੱਖ ਜਿਹੜੇ ਹੈ ਗੁਰੂ ਨਾਨਕ ਨਾਮ ਲੈਵਾ ਉਹ 3 ਦਿਨਾਂ ਦੇ ਵਿੱਚ ਕੋ ਕੇ ਮਾਰ ਦਿੱਤੇ ਗਏ ਹੈ। ਹਾਂਜੀ ਔਰ ਅੱਜ ਆਪਾਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਹੈ ਬੜੇ ਵੱਡੇ ਪੱਧਰ ਦੇ ਉੱਤੇ ਦੁਨੀਆ ਭਰ ਚ ਮਨਾਉਣਾ ਹੈ, ਲੇਕਿਨ ਫਲਸਫੇ ਦੇ ਉੱਤੇ ਵੀ ਪਹਿਰਾ ਦੇਣਾ ਜਿਹੜਾ ਉਹ ਆਪਣਾ ਫਰਜ਼ ਹੈ। ਔਰ ਉਸੇ ਪਹਿਰੇ ਨੂੰ ਅੱਗੇ ਤੋਰਦੇ ਹੋਏ ਜਿਹੜੀ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਹੋਈ ਹੈ ਔਰ ਜੋ ਹਾਲਾਤ ਸਿੱਖ ਕੌਮ ਦੇ ਉਸ ਦੇਸ਼ ਦੇ ਵਰਗ ਨੇ ਕੀਤੇ ਹੈ, ਉਹਨਾਂ ਦੇ ਖਿਲਾਫ ਆਵਾਜ਼ ਚੁੱਕਣਾ, ਉਹਨਾਂ ਦੇ ਖਿਲਾਫ ਲਾਮਬੰਦ ਹੋਣਾ ਔਰ ਸਿੱਖ ਕੌਮ ਦੀ ਆਜ਼ਾਦੀ ਦੇ ਲਈ ਕਦਮ ਚੁੱਕਣੇ ਜਿਹੜਾ ਉਹ ਆਪਣਾ ਫਰਜ਼ ਜਿਹੜਾ ਉਹ ਬਣਦਾ ਜੀ। ਬਿਲਕੁਲ। ਤੇ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ? ਬਿਲਕੁਲ ਜੀ। ਸਭ ਤੋਂ ਪਹਿਲਾਂ TV ਚੈਨਲ 84 ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਟਾਈਮ ਪਰ ਟਾਈਮ ਲਿਆ ਕੇ ਜੋ ਪੰਥਕ ਮਸਲੇ ਹਨ ਉਹਨਾਂ ਨੂੰ ਸੰਗਤਾਂ ਦੇ ਸਨਮੁਖ ਕਰਦੇ ਹਨ। ਉਸ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਜੀ ਦੇ 535ਵੇਂ ਪ੍ਰਕਾਸ਼ ਉਤਸਵ ਜੀ ਸਮੁੱਚੀ ਇਲਾਕਾਈ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਗੁਰੂ ਸਾਹਿਬ ਦਾ ਜਿਹੜਾ ਮੈਸੇਜ ਹੈ ਉਹ ਸਿਰਫ ਤੇ ਸਿਰਫ ਖਲੋਤਾ ਇਨਸਾਫ ਦੇ ਉੱਤੇ, ਜਸਟਿਸ ਦੇ ਉੱਤੇ ਜੀ। ਉਹ ਇਨਸਾਫ ਜਿਹੜਾ ਗੁਰੂ ਸਾਹਿਬ ਦਾ, ਜੇ ਅੱਜ ਆਪਾਂ ਗੁਰਪੁਰਬ ਮਨਾ ਰਹੇ ਹਾਂ, ਕੱਲ ਨੂੰ ਸਾਰੀਆਂ ਕੰਟਰੀਆਂ ਦੇ ਵਿੱਚ ਮਨਾਇਆ ਜਾਣਾ ਹੈ, ਤੇ ਉੱਥੇ ਇਹੋ ਹੀ ਮੈਸੇਜ ਗੁਰਦੁਆਰਾ ਦੀਆਂ ਪ੍ਰਬੰਧਕ ਕਮੇਟੀਆਂ ਜਾਂ ਜਿਹੜੇ ਪ੍ਰਚਾਰਕ ਵੀਰ ਨੇ ਉਹ ਦੇਣ ਕਿ ਗੁਰੂ ਸਾਹਿਬ ਨੇ ਉਦੋਂ ਇਨਸਾਫ ਦੀ ਗੱਲ, ਝੰਡਾ ਜਿਹੜਾ ਉਹ ਗੁਰੂ ਸਾਹਿਬ ਨੇ ਚੁੱਕਿਆ ਸੀਗਾ ਕਿ ਜਿਹੜਾ ਮਤਲਬ ਬਾਬਰ ਤੂੰ ਜਾਬਰ ਹੈ, ਤੂੰ ਇਨਸਾਫ ਨਹੀਂ ਕਰਦਾ, ਲੋਕਾਂ ਨੂੰ ਕੋਹ ਕੇ ਮਾਰਦਾ ਹੈ ਜੀ। ਉਹੀ ਇਨਸਾਫ ਅੱਜ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਵੀ ਸਿੱਖਾਂ ਨੂੰ ਕੋਹ ਕੇ ਮਾਰ ਰਹੀ ਹੈ ਜੀ। ਆਪਾਂ 1947 ਤੋਂ ਹੀ ਗੱਲ ਕਰ ਲਈਏ ਤੇ ਅੱਜ ਤੱਕ ਸਿੱਖਾਂ ਦਾ ਹਰ ਰੋਜ਼ ਹਰ ਘੜੀ ਕਤਲੇਆਮ ਜਿਹੜਾ ਉਹ ਜਾਰੀ ਹੈ। ਹਾਂਜੀ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟਾਂ ਜਿੰਨੀਆਂ ਵੀ ਹਨ ਜਾਂ ਪੰਥਕ ਜਥੇਬੰਦੀਆਂ ਨੂੰ ਉਹ ਮੈਸੇਜ ਦੇਣ ਕਿ ਇਨਸਾਫ ਦੀ ਜਿਹੜੀ ਜੰਗ ਹੈ ਜਾਰੀ ਹੈ
ਤੇ ਸਿੱਖਾਂ ਨੂੰ ਆਪਣੇ ਸਿੱਖ ਹੋਮਲੈਂਡ ਦੀ ਜਿਹੜੀ ਜ਼ਰੂਰਤ ਆ ਉਹਦੇ ਵਾਸਤੇ ਆਪਾਂ ਜਦੋਜਹਿਦ ਕਰਨੀ ਹੈ ਜੀ ਇਸੇ ਇਹੋ ਹੀ ਮੇਰਾ ਮੈਸੇਜ ਜਿਹੜਾ ਅਖੀਰ ਦੇ ਵਿੱਚ ਸਾਰਿਆਂ ਨੂੰ ਹੈਗਾ ਵੀ ਆਪਾਂ ਆਜ਼ਾਦੀ ਦੀ ਜੰਗ ਜਿਹੜੀ ਆ ਉਹ ਬਾਬੇ ਨਾਨਕ ਨੇ ਜਿਹੜੀ ਚਾਲੂ ਕੀਤੀ ਆ ਹਾਂਜੀ। ਉਹਦੇ ਨਾਲ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ। ਜੀ ਬਿਲਕੁਲ। ਤੇ ਵੀਰ ਜੀ ਤੁਸੀਂ ਜਾਣਦੇ ਕਿ ਅਸੀਂ ਇਹ ਪ੍ਰੋਗਰਾਮ ਅੱਜ ਕਰ ਰਹੇ ਹਾਂ ਸਪੈਸ਼ਲੀ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਡੈਡੀਕੇਟ ਕੀਤਾ ਹੈ, ਜਿਸ ਨਸਲਕੁਸ਼ੀ ਨੂੰ ਬੀਤਿਆਂ 30 ਸਾਲ ਹੋ ਗਏ ਨੇ। ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ, ਜਦੋਂ ਗੱਲ ਆਪਾਂ ਨਸਲਕੁਸ਼ੀ ਦੀ ਕਰਦੇ ਆ ਹਾਂਜੀ। ਜਾਂ ਸਿੱਖਾਂ ਦੀ ਕਤਲੋਗਾਰਤ ਦੀ ਕਰਦੇ ਆ, ਜੀ ਚਾਹੇ 30 ਵਰੇ ਹੋ ਗਏ ਜਾਣ ਚਾਹੇ 300 ਵਰੇ ਹੋ ਜਾਣ, ਜੋ ਸਿੱਖ ਕੌਮ ਦੀ ਨਸਲਕੁਸ਼ੀ ਇੱਕ ਯੋਜਨਾਬੱਧ ਤਰੀਕੇ ਨਾਲ ਦੇਸ਼ ਦੀ ਸਰਕਾਰ ਨੇ ਮਿੱਥ ਕੇ ਕੀਤੀ। ਹਾਂਜੀ। ਕਿਉਂਕਿ ਉਦੋਂ ਇਹ ਨਹੀਂ ਵੇਖਿਆ ਗਿਆ ਨਵੰਬਰ 1984 ਦੇ ਵਿੱਚ ਕਿ ਜਿਹੜਾ ਸਿੱਖ ਹੈ ਉਹ ਕਿਸ ਰਾਜਨੀਤਿਕ ਪਾਰਟੀ ਦਾ ਮੈਂਬਰ ਹੈ। ਜੀ ਇਹ ਨਹੀਂ ਵੇਖਿਆ ਗਿਆ ਕਿ ਉਹ ਕਿਸ ਗੁਰਦੁਆਰਾ ਸਾਹਿਬਾਨ ਨਾਲ ਸੰਬੰਧਿਤ ਹੈ ਜਾਂ ਉਸ ਦਾ ਰੂਪ ਕੀ ਹੈ, ਸਿੱਖੀ ਸਰੂਪ 'ਚ ਹੈ ਜਾਂ ਸਿੱਖੀ ਸਰੂਪ 'ਚ ਨਹੀਂ ਹੈ। ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੀ ਉਸ ਨੂੰ ਸਿੱਖ ਹੋਣ ਦੇ ਨਾਤੇ ਮਾਰਿਆ ਗਿਆ। ਜੀ ਜਿਹੜੀਆਂ ਆਪਣੀਆਂ ਧੀਆਂ ਭੈਣਾਂ ਉਹਨਾਂ ਦੀਆਂ ਜਿਹੜੀਆਂ ਬੇਪੱਤੀਆਂ ਹੋਈਆਂ, ਜੋ ਇੱਜ਼ਤਾਂ ਉਹਨਾਂ ਦੀਆਂ ਲੁੱਟ ਕੇ ਛੱਡ ਦਿੱਤਾ ਗਿਆ, ਜੀ ਚਾਹੇ ਉਹ 8 ਸਾਲ ਦੀ ਸੀ ਤੇ ਚਾਹੇ ਉਹ 80 ਸਾਲ ਦੀ ਸੀ, ਉਹ ਆਪਣੀ ਸਿੱਖ ਕੌਮ ਦੇ ਕਰਜ਼ ਹੈ। ਹਾਂਜੀ। ਔਰ ਉਹ ਜੋ ਬੇਇਨਸਾਫੀ ਹੋਈ ਹੈ ਉਹਦੇ ਲਈ ਜਿਹੜੀ ਇਨਸਾਫ ਦੀ ਜਦੋਜਹਿਦ ਸਿੱਖਸ ਫਾਰ ਜਸਟਿਸ ਨੇ ਔਰ ਸਮੂਹਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਹੈ, ਹਾਂਜੀ। ਉਹਦਾ ਇੱਕ ਹਿੱਸਾ ਜਿਹੜਾ ਹੈ ਉਹ ਹੈ ਕਿ ਨਵੰਬਰ 7 ਨੂੰ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇੱਕ ਇਕੱਠ ਕੀਤਾ ਜਾ ਰਿਹਾ ਜੀ। ਔਰ ਪਿਛਲੇ ਸਮੇਂ ਤੋਂ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ ਸੀ ਹਾਂਜੀ। ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅੰਤਰਰਾਸ਼ਟਰੀ ਪੱਧਰ ਤੇ ਸਾਰੀ ਦੁਨੀਆ ਦੇ ਸਾਹਮਣੇ ਜਿਹੜਾ ਹੈ ਉਹ ਖੜਾ ਕੀਤਾ ਗਿਆ ਔਰ ਚੈਲੰਜ ਕੀਤਾ ਗਿਆ। ਜੀ ਜੀ। ਤੇ ਵੀਰ ਜੀ ਤੁਸੀਂ ਇਸ ਬਾਰੇ ਕੀ ਐਡ ਕਰਨਾ ਚਾਹੋਗੇ? ਦੇਖੋ, ਮੈਂ ਸਮਝਦਾ ਹਾਂ ਵੀ ਸਿੱਖ ਸਿਰਫ ਸੀਕਰ ਆਫਟਰ ਦਾ ਟਰੂਥ ਨਹੀਂ ਹੈ, ਸਿਰਫ ਸੱਚ ਦੇ ਢੂੰਡਾਊ ਤੱਕ ਉਹਦੀ ਦੌੜ ਨਹੀਂ ਹੈ। ਸਿੱਖ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਪਹਿਰੇਦਾਰ ਹੈ। ਜੀ 10ਵੇਂ ਪਾਤਸ਼ਾਹ ਨੇ ਜਦੋਂ ਖਾਲਸੇ ਨੂੰ ਇਹ ਮੈਂਡੇਟ ਦਿੱਤਾ ਭਵਿੱਖ ਦੇ ਲਈ, ਤੇ ਉਹਦੇ 'ਚ ਇਹ ਪਾਠ ਸੀ ਕਿ ਖਾਲਸਾ ਸੋਏ ਜੀ। ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹਾਂਜੀ। ਖਾਲਸਾ ਪ੍ਰੋਟੈਕਟਰ ਹੈ ਨਿਰਧਨ ਦਾ, ਡਾਊਨ ਟ੍ਰੋਡਨ ਦਾ, ਓਪਰੈਸਡ ਦਾ, ਸੁਪਰੈਸਡ ਦਾ, ਰਿਪਰੈਸਡ ਹੈ, ਬਟ ਐਟ ਦਾ ਸੇਮ ਟਾਈਮ ਜਿਹੜਾ ਉਸ ਨੇ ਟਾਇਰੈਂਟ ਨੂੰ ਸਜ਼ਾ ਯਾਫਤਾ ਕਰਨੇ। ਹਾਂਜੀ। ਹੁਣ ਸਾਡੇ ਸਾਹਮਣੇ 30 ਸਾਲ ਕਹਾਣੀਆਂ ਬਾਰ-ਬਾਰ ਅਸੀਂ ਉਹ ਸੁਣਦੇ ਆਂ, ਰਿਪੀਟ ਕਰਦੇ ਆਂ, ਅਥਰੂ ਵੀ ਵਗਦੇ ਨੇ, ਪਰ ਸਿੱਖ ਹੈਲਪਲੈਸ ਨਹੀਂ ਹੈ। ਜੀ। ਸਿੱਖ 1000 ਸਾਲ ਦੀ ਗੁਲਾਮੀ 'ਚ ਉੱਥੇ ਰੋਣ ਵਾਲੇ ਤਾਂ ਬਥੇਰੇ ਸੀ। ਜੀ। ਖਾਲਸਾ ਗੁਰੂ ਨਾਨਕ ਦੇ ਰੂਪ 'ਚ ਸਿੰਘ ਗਰਜ ਆਈ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋ, ਕਿ ਸਿੰਘ ਦੀ ਬਬਕਾਰ ਆਈ ਗੁਰੂ ਨਾਨਕ ਦੇ ਰੂਪ 'ਚ। ਉਹ ਇਨਸਾਨ ਉਸ ਧਰਤੀ ਤੇ ਗੁਰੂ ਸਾਹਿਬਾਨ ਨੇ 10 ਜਾਮਿਆਂ ਦੇ ਵਿੱਚ ਖੜੇ ਕੀਤੇ ਜਿਹੜੇ ਇਨਸਾਫ ਲੈਣਾ ਜਾਣਦੇ ਸੀ, ਜੀ। ਜਿਨ੍ਹਾਂ ਨੇ ਉਸ ਧਰਤੀ ਤੇ ਟਾਇਰੈਂਟਸ ਨੂੰ ਪਨਿਸ਼ ਕੀਤਾ ਹਾਂਜੀ। ਔਰ ਸੱਚ, ਹੱਕ, ਇਨਸਾਫ ਤੇ ਆਧਾਰਿਤ ਫਿਰ ਸਿੱਖ ਰਾਜ ਕਾਇਮ ਕੀਤਾ, ਜਿਸ ਨੂੰ ਅੱਜ ਤੱਕ ਵੀ ਉਸ ਖਿੱਤੇ ਦੇ ਵਿੱਚ ਸਭ ਤੋਂ ਪੀਸਫੁਲ ਈਰਾ ਉਹਨਾਂ 1000 ਸਾਲ 'ਚ ਜਾਣਿਆ ਜਾਂਦਾ। ਮੈਂ ਸਮਝਦਾ ਵੀ 30 ਸਾਲ ਬਾਅਦ ਬੀਤਣ ਬਾਅਦ ਇੱਕ ਪਾਸੇ ਦੁਸ਼ਮਣ ਦਾ ਜ਼ੋਰ ਲੱਗਿਆ, ਭੁੱਲ ਜਾਓ, ਮੂਵ ਫਾਰਵਰਡ, ਇੱਕ ਪਾਸੇ ਆਪਣਿਆਂ ਦੇ ਵਿੱਚ ਜਿਹੜੇ ਦੁਸ਼ਮਣ ਦੇ ਏਜੰਟ ਵੜੇ ਹੋਏ ਨੇ, ਜਿਨ੍ਹਾਂ ਨੇ 30 ਸਾਲ ਦੇ ਵਿੱਚ ਦੁਸ਼ਮਣ ਦੇ ਉਸ 5th ਕਾਲਮ ਦਾ ਰੋਲ ਅਦਾ ਕੀਤਾ, ਉਹ ਚਾਹੁੰਦੇ ਨੇ ਵੀ ਇਹਨਾਂ 'ਚ ਮਿੱਟੀ ਪਾਈ ਜਾਏ ਸਾਰੇ ਪਾਰਟ ਤੇ, ਕਿਉਂਕਿ ਉਹਨਾਂ ਦੇ ਅਹੁਦੇ, ਉਹਨਾਂ ਦੀ ਸ਼ਨਾਖਤ, ਉਹਨਾਂ ਦੀ ਪਾਵਰ, ਉਹਨਾਂ ਦੀ ਗਰੀਡ ਇੱਥੋਂ ਸੈਟੀਸਫਾਈ ਹੁੰਦੀ ਹੈ। ਸੋ ਮੈਂ ਇਹ ਸਮਝਦਾ ਵੀ ਜਿਵੇਂ ਗੁਰਪਤਵੰਤ ਸਿੰਘ ਹੋਰਾਂ ਨੇ ਕਿਹਾ ਕਿ ਇਹ ਸਾਲ ਮੈਟਰ ਨਹੀਂ ਕਰਦੇ। ਅਸੀਂ ਕੋਈ ਨਿਊਮਰੋਲੋਜੀ ਜਾਂ ਕੋਈ ਐਸਟ੍ਰੋਲੋਜੀ 'ਚ ਯਕੀਨ ਨਹੀਂ ਰੱਖਦੇ, ਕੋਈ 10, 20, 30 ਕੋਈ ਖਾਸ ਨੰਬਰ ਹੈ। ਸਾਡੇ ਲਈ ਜਿਸ ਦਿਨ ਇਹ ਹੋਇਆ ਸੀ ਉਦਣ ਵੀ ਇਕੁਅਲੀ ਇਹ ਅਹਿਮ ਸੀ ਕਿ ਅਸੀਂ ਜਸਟਿਸ ਲੈਣਾ ਹੈ, ਅੱਜ ਵੀ ਹੈ, ਤੇ ਜੇ 100 ਸਾਲ ਹੋਰ ਵੀ ਲੱਗ ਜਾਏ ਤੇ ਫਿਰ ਵੀ ਅਸੀਂ, ਔਰ ਜਦੋਂ ਤੱਕ ਜਸਟਿਸ ਲੈਣ ਦਾ ਮਤਲਬ ਹੈ ਕਿ ਜਿਹੜੇ ਇਸ ਸਾਡੇ ਤੇ ਕਿਉਂ ਹੋਇਆ, ਜੂਨ 84 ਕਿਉਂ ਹੋਇਆ, ਨਵੰਬਰ 84 ਕਿਉਂ ਹੋਇਆ, ਇਸ ਲਈ ਕੀ ਸਾਡੇ ਕੋਲ ਸਪਿਰਿਚੁਅਲਿਟੀ ਘੱਟ ਹੈ? ਹਰਮੰਦਰ ਸਾਹਿਬ ਤੋਂ ਵੱਡਾ ਦੁਨੀਆ ਦਾ ਕਿਹੜਾ ਸਪਿਰਿਚੁਅਲ ਸੈਂਟਰ ਹੈ? ਕੀ ਸਿੱਖ ਭਲੇ ਨਹੀਂ ਨੇ? ਲੇਕਿਨ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਔਰ ਅੱਜ ਵੀ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਸੋ ਇੱਕ ਪਾਸੇ ਅਸੀਂ ਪਰਸਿਊ ਕਰ ਰਹੇ ਹਾਂ ਟਾਇਰੈਂਟਸ ਨੂੰ, ਔਰ ਇਹ ਗੱਲ ਕੁਲਦੀਪ ਨਈਅਰ ਨੂੰ 1995 'ਚ ਮੈਂ ਸ਼ਿਕਾਗੋ 'ਚ ਕਹੀ ਸੀ ਕਿ ਜਿਹੜੇ ਤੁਹਾਡੇ ਕਾਤਲ ਨੇ, ਜਿਹੜੇ ਜ਼ਿੰਮੇਵਾਰ ਨੇ, ਇਸ ਲਈ ਵੀ ਵਿਲ ਚੇਜ਼ them, find them, extradite them, try them and hang them, ਕਿ ਅਸੀਂ ਕਦੇ ਛੱਡਣਾ ਨਹੀਂ ਹੈ ਤੁਹਾਡੇ ਨਾਲ ਕਾਤਲਾਂ ਨੂੰ। ਪਰ ਇਹ ਗੱਲ ਅਲਟੀਮੇਟਲੀ ਸਾਡੀ ਪੋਲੀਟੀਕਲ ਪਾਵਰ ਨਾਲ ਜੁੜੀ ਹੋਈ ਹੈ, ਔਰ
ਸੋਵਰਨਿਟੀ ਬਾਦਸ਼ਾਹਤ ਤੋਂ ਬਿਨਾ। ਹਾਂਜੀ। ਇਹ ਤਾਂ ਇਹਨਾਂ ਦਾ ਆਪਣਾ ਤੁਲਸੀਦਾਸ ਕਹਿੰਦਾ ਪਰਾਧੀਨ ਸੁਪਨੇ ਸੁਖ ਨਾਹੀ। ਔਰ ਸਾਨੂੰ ਗੁਰਬਾਣੀ ਜਿਹੜੇ ਸਿੱਖ ਬਾਣੀ 'ਚ ਯਕੀਨ ਰੱਖਦੇ ਨੇ, ਜੀ। ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ। ਜੇ ਇਹ ਹਾਲ ਹੋਏ ਤਾਂ ਮੈਂ ਜਿਉਣਾ ਨਹੀਂ ਚਾਹੁੰਦਾ, ਪਰ ਸਿੱਖ ਜਿਉਣਾ ਵੀ ਚਾਹੁੰਦਾ, ਇਸ ਧਰਤੀ ਤੇ ਜਿਉਂਦਾ ਆਣ ਦੇ ਨਾਲ, ਅਣਖ ਦੇ ਨਾਲ। ਇਹ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਵੀ ਇਹ ਬੇਪਰਵਾਹ ਧੁਰਥੀ ਆਜ਼ਾਦ ਸਤਿਗੁਰ ਦੇ ਬੰਦੇ। ਇਹ ਬੇਪਰਵਾਹੀ, ਇਹ ਧੁਰ ਦੀ ਆਜ਼ਾਦੀ ਸਤਿਗੁਰੂ ਨਾਨਕ ਨੇ ਸਾਨੂੰ ਦਿੱਤੀ ਹੋਈ ਹੈ, ਬਾਦਸ਼ਾਹਤ ਗੁਰੂ ਨੇ ਦਿੱਤੀ ਹੋਈ ਹੈ। ਔਰ ਮੈਂ ਸਮਝਦਾ ਵੀ ਸਾਡਾ ਰਿਜ਼ੋਲਵ ਹਰ ਬੀਤੇ ਦਿਨ ਤੋਂ ਬਾਅਦ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। ਇਹਨਾਂ 30 ਸਾਲਾਂ 'ਚ ਕੋਈ ਸੂਰਜ ਉਸ ਧਰਤੀ ਤੇ ਐਸਾ ਨਹੀਂ ਚੜ੍ਹਿਆ ਜਿਹਨੇ ਮੈਨੂੰ ਇਹ ਯਕੀਨ ਕਰਵਾਇਆ ਹੋਇਆ ਕਿ ਕੋਈ ਨਵਾਂ ਰਾਜਾ ਆ ਗਿਆ ਹੈ, ਕੋਈ ਨਵਾਂ ਹਾਕਮ ਆ ਗਿਆ ਹੈ, ਸਿੱਖਾਂ ਨੂੰ ਜਸਟਿਸ ਮਿਲੇਗਾ। ਤੇ ਜੇ 30 ਸਾਲਾਂ 'ਚ ਸਥਿਤੀ ਵੱਧ ਤੋਂ ਵੱਧਤਰ ਹੋਈ ਹੈ ਤੇ ਸਾਡਾ ਖਾਲਿਸਤਾਨ ਦਾ ਹੀ ਰਿਜ਼ੋਲਵ, ਕੌਮੀ ਘਰ ਲਈ ਰਿਜ਼ੋਲਵ ਕਿਉਂ ਕਮਜ਼ੋਰ ਹੈ, ਜਾਂ ਅਸੀਂ ਕਿਉਂ ਭਗੌੜਾਪਨ ਦਿਖਾ ਰਹੇ ਹਾਂ, ਇਹ ਅੱਜ ਦੇ ਦਿਨ ਸਾਡਾ ਹਰ ਸਿੱਖ ਵੀਰ ਭੈਣ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛੇ। ਜੀ ਬਿਲਕੁਲ। ਤੇ ਅਵਤਾਰ ਵਿੱਚ ਇਸ ਤਰ੍ਹਾਂ ਜਾਣਨਾ ਚਾਹਾਂਗੇ ਕਿ ਇਹ ਗੱਲ ਤਾਂ ਜ਼ਾਹਰ ਹੈ ਕਿ ਸਿੱਖਾਂ ਦੀ ਯੋਜਨਾਬੰਦ ਢੰਗ ਦੇ ਨਾਲ ਨਸਲਕੁਸ਼ੀ ਕੀਤੀ ਗਈ ਸੀ, ਪਰ ਪਿਛਲੇ 30 ਸਾਲਾਂ ਦੇ ਵਿੱਚ ਹਰ ਹੁਕੂਮਤ ਨੇ ਸੱਚ ਤੇ ਪਰਦਾ ਪਾਉਣ ਦਾ ਯਤਨ ਕੀਤਾ ਅਤੇ ਕਾਤਲਾਂ ਨੂੰ ਪ੍ਰੋਟੈਕਟ ਕੀਤਾ, ਐਜ਼ ਅਮਰਜੀਤ ਵੀਰ ਜੀ ਨੇ ਦੱਸਿਆ ਹੁਣ। ਰਾਈਟ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਸਿਸਟਮ ਆ ਇੰਡੀਆ ਦਾ, ਜਿਹੜਾ ਸਿਧਾਂਤ ਆ, ਉਸ ਨੇ ਮਿਨੋਰਟੀ ਨੂੰ ਹਮੇਸ਼ਾ ਮਾਰਿਆ ਜੀ। ਅੱਜ ਵੀ ਮਾਰ ਰਹੀ ਆ ਤੇ ਪਿਛਲੇ ਦਾ ਜਦੋਂ ਦਾ ਆਜ਼ਾਦ ਹੋਇਆ ਵਾ ਮੁਲਕ ਉਦੋਂ ਦਾ ਕੀਤਾ ਜਾ ਰਿਹਾ। ਪਹਿਲਾਂ ਇਸ ਕੰਟਰੀ ਨੂੰ ਹਿੰਦੁਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1947 ਦੇ ਵਿੱਚ ਇਹਦੇ 2 ਪਾਰਟ ਹੋ ਜਾਂਦੇ ਨੇ, ਇੱਕ ਪਾਕਿਸਤਾਨ ਦਾ ਤੇ ਇੱਕ ਭਾਰਤ ਦਾ ਜੀ। ਪਰ ਉਸ ਤੋਂ ਪਹਿਲਾਂ ਜਿਹੜਾ ਸਿੱਖਾਂ ਦਾ ਆਪਣਾ ਰਾਜ ਸੀਗਾ, ਸਿੱਖ ਹੋਮਲੈਂਡ ਸੀਗਾ, ਪੰਜਾਬ ਸੀਗਾ, ਕੰਟਰੀ ਸੀਗਾ ਜੀ, ਉਹ ਸਾਨੂੰ ਮਿਲਿਆ ਨਹੀਂ ਅੱਜ ਤੱਕ। ਹਾਂਜੀ। ਉਹਦੀ ਜਦੋਜਹਿਦ ਜਿਹੜੀ ਕੀਤੀ ਜਾ ਰਹੀ ਆ, ਉਹਦੀ ਜਦੋਜਹਿਦ ਦੇ ਵਿੱਚ ਜਿਹੜਾ ਮਿਨੋਰਟੀ ਦੇ ਵਿੱਚ ਜਿਹੜੀ ਇੰਡੀਆ ਦਾ ਚਾਣਕਿਆ ਨੀਤੀ ਹੈ ਜਿਹੜੀ, ਹਾਂਜੀ, ਉਹਨਾਂ ਨੇ ਹਮੇਸ਼ਾ ਹੀ ਮਿਨੋਰਟੀ ਨੂੰ ਮਾਰਿਆ। ਹਾਂਜੀ। ਖਾਸ ਕਰਕੇ ਆਪਾਂ ਸਿੱਖਾਂ ਦੀ ਗੱਲ ਕਰੀਏ ਕਿ 1947 ਤੋਂ ਲੈ ਕੇ ਅੱਜ ਤੱਕ ਸਾਨੂੰ ਸੰਵਿਧਾਨ ਦੇ ਵਿੱਚ ਲਾ ਲਈਏ, ਸਾਨੂੰ ਕੇਸਾਧਾਰੀ ਹਿੰਦੂ ਲਿਖਣਾ ਜੀ, ਕੋਈ ਆਰਡੀਨੈਂਸ ਜਾਰੀ ਕਰ ਦੇਣਾ, ਸਿੱਖ ਜਰਾਇਮ ਪੇਸ਼ਾ ਕੌਮ ਹਨ, ਪਰ ਇਹਨਾਂ ਨੇ ਸਾਨੂੰ ਮਾਰਿਆ। ਹਾਂਜੀ। ਸਿੱਖਾਂ ਨੂੰ ਆਪਣੀ ਸਟਰਗਲ ਕਰਨ ਵਾਸਤੇ, ਆਪਣਾ ਰਾਜ ਲੈਣ ਵਾਸਤੇ ਹਰ ਸਟੈਪ ਅੱਗੇ ਜਿਹੜਾ ਉਹ ਪੁੱਟਣਾ ਚਾਹੀਦਾ ਜੀ। ਜਿੰਨਾ ਚਿਰ ਸਿੱਖਾਂ ਦਾ ਆਪਣਾ ਰਾਜ, ਆਪਣਾ ਸਟਰਗਲ ਕਰਕੇ ਨਹੀਂ ਲੈਂਦੇ, ਉਹਨਾਂ ਚਿਰ ਉਹਨਾਂ ਦੇ ਕੋਲੋਂ ਇਨਸਾਫ ਲੈਣਾ ਬਹੁਤ ਔਖਾ ਵਾ। ਜੀ ਜੀ। ਜਿਹੜਾ ਇਨਸਾਫ ਜਿਹੜਾ ਇੰਡੀਆ 'ਚ ਸਾਨੂੰ ਨਹੀਂ ਮਿਲ ਸਕਿਆ, ਪੁਰਾਣੀ ਅਸੀਂ ਡੁੱਗੀ ਵਜਾਉਂਦੇ ਆ ਰਹੇ ਹਾਂ ਜੀ, ਕਹਿ ਰਹੇ ਹਾਂ, ਪਰ ਉਹ ਅਦਾਲਤਾਂ, ਜਿਹੜਾ ਕਾਨੂੰਨ ਹੈ ਉਹ ਇੰਡੀਆ ਦਾ ਅੰਧਾ ਹੈ। ਹਾਂਜੀ। ਇਸ ਕਰਕੇ ਜਿਨ੍ਹਾਂ ਨੇ ਕਤਲ ਕੀਤੇ, ਜਿਨ੍ਹਾਂ ਨੇ ਕਰਵਾਏ, ਉਹਨਾਂ ਕੋ ਇਨਸਾਫ ਮੰਗਣਾ ਵੀ ਜਿਹੜਾ ਉਹ ਵੀ ਮੈਂ ਸਮਝਦਾ ਵੀ ਬੜੀ ਮਾੜੀ ਗੱਲ ਹੈ, ਕਿਉਂਕਿ ਉਹਨਾਂ ਸਾਨੂੰ ਦੇਣਾ ਹੀ ਨਹੀਂ, ਉਹਨਾਂ ਨੇ ਕੀਤਾ। ਇਸ ਕਰਕੇ ਜਿਹੜਾ UN ਦਾ, ਨੇਸ਼ਨ ਦਾ ਜਿਹੜਾ ਦਰਵਾਜ਼ਾ ਖੜਕਾਇਆ ਜਾ ਰਿਹਾ, ਇੰਟਰਨੈਸ਼ਨਲ ਜਿਹੜੀ ਕੋਰਟ ਆ, ਆਸ ਰੱਖਦੇ ਆ ਵੀ ਇੱਥੋਂ ਕੁਛ ਨਾ ਕੁਛ ਸਾਡੀ ਆਵਾਜ਼ ਆ ਉਹ ਜ਼ਰੂਰ ਸਾਨੂੰ ਇਨਸਾਫ ਦੀ ਜਿਹੜੀ ਮਿਲੇਗੀ। ਜੀ ਬਿਲਕੁਲ। ਵੀਰ ਜੀ, ਡੂ ਯੂ ਵਾਂਟ ਟੂ ਐਡ ਐਨੀਥਿੰਗ ਟੂ ਦਿਸ ਵਨ? ਜੀ, ਉਹਦੇ ਚ ਇਹ ਜ਼ਰੂਰੀ ਹੈ ਦੱਸਣਾ ਕਿ 1947 ਚ ਜਿੱਦਾਂ ਇਹਨਾਂ ਨੇ ਦੱਸਿਆ ਕਿ ਆਜ਼ਾਦ ਹੁੰਦਾ ਭਾਰਤ ਦਾ ਖਿੱਤਾ, ਲੇਕਿਨ ਸਿੱਖ ਕੌਮ ਜਿਹੜੀ ਹੈ ਉਸ ਦਿਨ ਦੁਬਾਰਾ ਗੁਲਾਮ ਕਰ ਦਿੱਤੀ ਜਾਂਦੀ ਹੈ, ਗੁਲਾਮੀ ਦੀ ਜ਼ੰਜੀਰਾਂ 'ਚ ਬੰਨ੍ਹ ਦਿੱਤੀ ਜਾਂਦੀ ਹੈ। ਕਾਰਨ ਹੈ ਕਿ ਜਦੋਂ ਸੰਵਿਧਾਨ ਲਿਖਿਆ ਜਾਂਦਾ ਤੇ ਕਹਿੰਦੇ ਆ ਜੀ ਜਿਹੜਾ ਸਿੱਖ ਹੈ ਉਹ ਹਿੰਦੂ ਸੱਭਿਆਚਾਰ ਦਾ, ਹਿੰਦੂ ਦਾ ਹਿੱਸਾ ਹੈ ਜੀ। ਸੋ ਜੇ ਆਪਾਂ ਇਨਸਾਫ ਦੀ ਪਰਿਭਾਸ਼ਾ ਨਹੀਂ ਸਮਝਾਂਗੇ, ਜਾਂ ਜੇ ਅੱਜ ਤੱਕ ਆਪਾਂ ਇਨਸਾਫ ਇਹ ਸਮਝਦੇ ਰਹਿ ਰਹੇ ਹਾਂ ਕਿ ਜਿਵੇਂ ਕਿ ਅਸੀਂ ਸਿੱਖਸ ਫਾਰ ਜਸਟਿਸ ਦੀ ਗੱਲ ਕਰ ਸਕਦੇ ਹਾਂ ਔਰ ਸੰਸਥਾਵਾਂ ਦੀ, ਕਿ ਜੇ ਅਸੀਂ ਕੇਸ ਪਾ ਰਹੇ ਹਾਂ ਤੇ ਸ਼ਾਇਦ ਮਕਸਦ ਅਖੀਰ 'ਚ ਇਹ ਹੈ ਵੀ ਜੇ ਟਾਈਟਲਰ ਨੂੰ ਜਾਂ ਕੋਈ ਦੂਸਰੇ ਕਾਤਲ ਹੈ ਜਿਨ੍ਹਾਂ ਨੇ ਸਿੱਖਾਂ ਦੀ ਕਤਲੋਗਾਰਤ ਕੀਤੀ ਹੈ, ਉਹਨਾਂ ਨੂੰ 4 ਦਿਨ ਕੈਦ ਹੋ ਜਾਏਗੀ ਤੇ ਇਹ ਮਸਲਾ ਇੱਥੇ ਰੁਕ ਜਾਏਗਾ। ਇਹ ਹੈ ਇੱਕ ਸਟੈਪ ਜਿਹੜਾ ਅਸੀਂ ਸ਼ੁਰੂਆਤ ਦੇ ਵਿੱਚ ਲਿਆ। ਹਾਂਜੀ। ਜੋ ਇਨਸਾਫ ਦੀ ਪਰਿਭਾਸ਼ਾ ਇਸ ਵਕਤ ਕੌਮ ਦੀ ਹੈ ਉਹ ਹੈ ਆਜ਼ਾਦੀ, ਜਿਹੜੀ ਕਿ 1947 ਦੇ ਵਿੱਚ ਮਿਲ ਜਾਣੀ ਚਾਹੀਦੀ ਸੀ, ਲੈ ਲੈਣੀ ਚਾਹੀਦੀ ਸੀ ਜੀ। ਔਰ ਜਦੋਂ ਜੂਨ 1984 ਦੇ ਵਿੱਚ 1.5 ਸਾਲ ਪਹਿਲਾਂ ਭਾਰਤ ਦੀ ਸਰਕਾਰ ਨੇ, ਇੰਦਰਾ ਗਾਂਧੀ ਨੇ ਇੱਕ ਸਿਸਟਮੈਟਿਕ ਪਲਾਨ ਦੇ ਨਾਲ ਜਿਹੜੀ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸੰਤਾਂ ਨੇ ਇੱਕ ਖੁਦ ਮੁਖਤਿਆਰੀ ਦੀ ਜਿਹੜੀ ਲਹਿਰ ਹੈ ਉਹ ਸ਼ੁਰੂ ਕਰ ਦਿੱਤੀ ਸੀ।
ਬੱਚਾ ਬੱਚਾ ਪੰਜਾਬ ਦਾ ਜਿਹੜਾ ਇਸ ਗੱਲ ਨੂੰ ਪਹਿਚਾਣਦਾ ਸੀ ਕਿ ਆਜ਼ਾਦੀ ਦਾ ਰਾਹ ਹੀ ਸਿੱਖ ਕੌਮ ਦੇ ਲਈ ਜਿਹੜਾ ਹੈ ਉਹ ਹੈ ਜੀ। ਔਰ ਉਸ ਆਜ਼ਾਦੀ ਦੇ ਰਾਹ ਨੂੰ, ਉਸ ਆਜ਼ਾਦੀ ਦੇ ਸੋਚ ਨੂੰ ਜੀ। ਖਤਮ ਕਰਨ ਲਈ 1984 ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹਾਂਜੀ। ਔਰ ਇੱਕ ਸਬਕ ਦਿੱਤਾ ਗਿਆ ਹਾਂਜੀ। ਕਿ ਜੇ ਤੁਸੀਂ ਕਦੀ ਆਜ਼ਾਦੀ ਦੀ ਗੱਲ ਕਰੋਗੇ ਤੇ ਹਾਲਾਤ ਜਿਹੜੇ ਹੈ ਇਹੀ ਹੋਣਗੇ ਜੋ ਅੱਜ ਕਰ ਦਿੱਤੇ ਗਏ। ਜੀ। ਲੇਕਿਨ ਵਾਪਸ ਜਿੱਦਾਂ ਸੰਤਾਂ ਦੇ ਸ਼ਬਦ ਹੈ ਕਿ ਸਰੀਰਕ ਮੌਤ ਨੂੰ ਜੀ। ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨੀ ਮੌਤ ਹੈ। ਜੀ। ਜੋ ਸਿੱਖ ਹੈ ਉਹਦੀ ਜ਼ਮੀਰ ਜਿਹੜੀ ਹੈ ਗੁਰੂ ਨਾਨਕ ਨਾਮ ਲੈਵਾ ਸਿੱਖ ਦੀ ਹਮੇਸ਼ਾ ਜ਼ਿੰਦੀ ਰਹੇਗੀ ਔਰ ਜੀ। ਜ਼ਿੰਦੀ ਹੈ। ਬਿਲਕੁਲ। ਔਰ ਇਹੀ ਕਾਰਨ ਹੈ ਕਿ ਇੱਕ ਹਮਲਾ ਅਕਾਲ ਤਖਤ ਤੇ ਔਰ ਉਸ ਦੇਸ਼ ਦੀ ਜਿਹੜੀ ਫੌਜ ਹੈ ਔਰ ਅਗਲੇ 15 ਸਾਲ ਇੱਕ ਹਥਿਆਰਬੰਦ ਕਹਿ ਕੇ ਹਥਿਆਰਬੰਦ ਜਿਹੜਾ ਕਿ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਹੈ ਉਹ ਅਲਾਉ ਕਰਦਾ, ਜਦੋਂ ਹਾਂਜੀ। ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ, ਤੁਹਾਨੂੰ ਨਿਹੱਥੇ ਮਾਰਿਆ ਜਾਂਦਾ ਹੈ, ਹਾਂਜੀ। ਤੇ ਕਾਨੂੰਨ ਦੇ ਮੁਤਾਬਕ ਹਰ ਹੀਲਾ ਕੀਤਾ ਜਾ ਸਕਦਾ ਹੈ ਉਸ ਨੂੰ ਡਿਫੈਂਡ ਕਰਨ ਦਾ, ਉਸ ਨੂੰ ਕਾਊਂਟਰ ਕਰਨ ਦਾ। ਸਿੱਖ ਕੌਮ ਨੇ 1.5 ਲੱਖ ਆਪਣਾ ਜਿਹੜਾ ਬਸ਼ਿੰਦਾ ਹੈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਆਜ਼ਾਦੀ ਲਈ। ਜੀ। ਜੇ ਉਸ ਦੇ ਵਿੱਚ ਨਵੰਬਰ 1984 ਹੁੰਦਾ, ਉਹਦਾ ਕਾਰਨ ਵੀ ਇਹੀ ਹੈ ਕਿ ਸਿੱਖਾਂ ਨੂੰ ਸਿੱਖ ਹੋਣ ਦਾ ਜਿਹੜਾ ਹੈ ਉਹ ਹਰਜਾਨਾ ਉਹਨਾਂ ਜਾਨਾਂ ਨੂੰ ਵਾਰ ਕੇ ਦੇਣਾ ਪਿਆ। ਹਾਂਜੀ। ਅਸੀਂ ਜਿਹੜਾ ਇਨਸਾਫ ਦੀ ਗੱਲ ਕਰਦੇ ਹਾਂ, ਜੇ ਕਿਸੇ ਨੂੰ ਸਜ਼ਾ ਦੇ ਦੇਣ ਜਾਂ ਕੋਈ ਉੱਥੇ ਸਿੱਖ ਕੌਮ ਦੇ ਹਾਲਾਤ, ਜਿਵੇਂ ਕਿ ਸਮੇਂ ਦੀ ਸਰਕਾਰ ਬਾਦਲ ਬੀਜੇਪੀ ਨਾਲ ਰਲ ਕੇ ਦੱਸ ਰਹੀ ਹੈ ਕਿ ਸਿੱਖ ਕੌਮ ਬਹੁਤ ਖੁਸ਼ਹਾਲ ਹੈ, ਤੇ ਜੀ। ਉਹਨਾਂ ਨੂੰ ਇਹ ਸਮਝਣਾ ਪੈਣਾ ਕਿ ਉਹ ਚੰਦ ਜੋ ਮਿਨਿਸਟਰ ਹੈ, ਜੋ ਚੀਫ ਮਿਨਿਸਟਰ ਹੈ ਜਾਂ ਪੁਲਿਸ ਦੀਆਂ ਵਰਦੀਆਂ 'ਚ ਹੈ, ਹਾਂਜੀ। ਉਹ ਖੁਸ਼ਹਾਲ ਹੋ ਸਕਦੇ ਆ। ਆਮ ਸਿੱਖ ਕੌਮ ਅੱਜ ਵੀ ਆਜ਼ਾਦੀ ਦੇ ਰਾਹ ਤੇ ਤੁਰੀ ਹੋਈ ਹੈ ਜੀ। ਔਰ ਆਜ਼ਾਦੀ ਦੇ ਰਾਹ ਤੇ ਤੁਰੀ ਰਹੇਗੀ। ਜੀ। ਮੈਂ ਜੀ। ਇਹਦੇ 'ਚ ਗੱਲ ਐਡ ਕਰਨੀ ਚਾਹਾਂਗਾ ਜੀ। ਔਰ ਇਹਨਾਂ ਨੇ ਬੜਾ ਖੂਬਸੂਰਤ ਨੁਕਤਾ ਲਿਆਂਦਾ। ਅੱਜ ਸਾਡਾ ਇੱਕ ਤਬਕਾ, ਜਿਹੜੇ ਸਾਡੇ ਯੋਧੇ ਜਿਨ੍ਹਾਂ ਨੇ ਆਪਣੇ ਸੀਸ ਤਲੀ ਤੇ ਰੱਖੇ, ਹਾਂਜੀ। ਖੰਡਰਾਤ ਬਣੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਉਹਨਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕੀਤੇ, ਜੀ। ਉਹਨਾਂ ਤੋਂ ਡਿਸਟੈਂਸ ਕਰ ਰਿਹਾ, ਡਿਸਓਨ ਕਰਨਾ ਚਾਹੁੰਦਾ ਹੈ, ਜਿਵੇਂ ਕਿ ਅਸੀਂ ਬਿਲਕੁਲ ਸ਼ਾਂਤਮਈ ਦੇ ਪੁੱਤਰ ਬਣੇ ਹੋਏ ਹਾਂ ਔਰ ਅਸੀਂ ਗੁਰੂ ਕਲਗੀਧਰ ਦੇ ਵਿਰਸੇ ਤੋਂ ਪਾਸੇ ਹਾਂ। ਔਰ ਜਿਹੜਾ ਇੰਟਰਨੈਸ਼ਨਲ ਇਹਨਾਂ ਨੇ ਗੱਲ ਕੀਤੀ ਹੱਕ ਦੀ, ਜਦੋਂ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਦੇਖਦੇ ਹਾਂ ਹਾਂਜੀ। ਔਰ ਉਹਦਾ ਪ੍ਰੀਐਂਬਲ ਹੈ, ਭੂਮਿਕਾ ਹੈ, ਉਹਦੇ 'ਚ ਸ਼ਬਦ ਨੇ, if a man is not to be compelled as a last resort to rebellion, ਹਾਂਜੀ। his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਹਥਿਆਰਬੰਦ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਜੀ। ਤੇ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਹਾਂਜੀ। ਜੇ ਤੁਸੀਂ ਇਹਨੂੰ ਧਿਆਨ ਨਾਲ ਇਹਦੀ ਟ੍ਰਾਂਸਲੇਸ਼ਨ ਦੇਖੋ ਤੇ ਇਹ 10ਵੇਂ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਜ਼ਫਰਨਾਮੇ 'ਚ ਲਿਖਿਆ ਸੀ ਸ਼ੇਰ, ਉਹਦੀ ਐਗਜ਼ੈਕਟ ਟ੍ਰਾਂਸਲੇਸ਼ਨ ਹੈ। ਜਦੋਂ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਜੀ। ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀ ਫੜ ਫੜਵਾਈਏ। ਸੋ ਮੈਂ ਸਮਝਦਾ ਵੀ ਇਹ ਗੱਲ ਸਮਝਣ ਦੀ ਲੋੜ ਹੈ। ਅੱਜ ਸਾਡਾ ਇੱਕ ਤਬਕਾ ਖਾਲਿਸਤਾਨ ਸ਼ਬਦ ਤੋਂ ਘਬਰਾਉਂਦਾ ਹੈ। ਹਾਂਜੀ। ਇੰਗਲੈਂਡ ਦੇ ਵਿੱਚ, ਸਕਾਟਲੈਂਡ ਦੇ ਵਿੱਚ ਹੁਣੇ ਰੈਫਰੈਂਡਮ ਹੋ ਕੇ ਹਟਿਆ, ਜੀ। 307 ਸਾਲ ਦੀ ਯੂਨੀਅਨ ਚੈਲੰਜ ਹੋਈ। ਜੀ। ਕੈਨੇਡਾ ਦੇ ਕਿਊਬੈਕ ਦੇ ਵਿੱਚ 1980 ਦੇ ਵਿੱਚ, 1995 ਦੇ ਵਿੱਚ ਰੈਫਰੈਂਡਮ ਹੋਇਆ। ਹਾਂਜੀ। ਈਸਟ ਤੈਮੂਰ ਆਜ਼ਾਦ ਹੋਇਆ, ਕਸੋਵੋ, ਮੈਸੇਡੋਨੀਆ, ਉਹਨਾਂ ਨੇ ਜਿਹੜਾ ਆਪਣਾ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵਰਤਿਆ ਹੈ। ਜੀ। ਤੇ ਅਸੀਂ ਤਾਂ ਉਸ ਕੌਮ ਨਾਲ ਸਾਡਾ ਸਬੰਧ ਹੈ ਜਿਹਦਾ ਇੱਕ ਜਨਮ ਦਿਨ ਹੈ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ। ਅਸੀਂ ਬੋਰਨ ਐਜ਼ ਏ ਨੇਸ਼ਨ ਹੈ, ਹਾਂਜੀ। ਜਿਨ੍ਹਾਂ ਦੇ ਉੱਤੇ ਪਾਤਸ਼ਾਹਤ ਗੁਰੂ ਨੇ ਦਿੱਤੀ ਹੈ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਔਰ ਮੈਂ ਇਹਦੇ ਜੀ। ਤੇ ਬਾਰ-ਬਾਰ ਫੋਕਸ ਇਸ ਲਈ ਕਰ ਰਿਹਾ ਹਾਂ ਕਿ ਇੱਕ ਸਾਡਾ ਵੱਡਾ ਤਬਕਾ ਬਿਮਾਰੀ ਦੇ ਸਿੰਪਟਮਸ ਦੀ ਗੱਲ ਕਰਦਾ ਹੈ, ਲੱਛਣਾਂ ਦੀ ਗੱਲ ਕਰਦਾ ਹੈ ਕਿ ਜੇ ਨਿਛਾਂ ਆ ਰਹੀਆਂ, ਬੁਖਾਰ ਚੜਿਆ, ਉਲਟੀ ਆ ਗਈ, ਇਹ ਹੋਇਆ। ਉਹ ਬਿਮਾਰੀ ਦੱਸੋ ਕੀ ਹੈ? ਹਾਂਜੀ। ਔਰ ਜਦੋਂ ਤੱਕ ਅਸੀਂ ਬਿਮਾਰੀ ਜਿਹਨੂੰ ਡਾਇਗਨੋਸ, ਉਹਦਾ ਇਲਾਜ, ਬਿਮਾਰੀ ਗੁਲਾਮੀ ਹੈ। ਹਾਂਜੀ। ਗੁਲਾਮੀ ਨੇ ਜੂਨ 84 ਦਾ ਘੱਲੂਘਾਰਾ ਕਰਵਾਇਆ, ਗੁਲਾਮੀ ਨੇ ਨਵੰਬਰ 84 ਕਰਵਾਇਆ। ਗੁਲਾਮੀ ਥੱਲੇ ਸਾਨੂੰ ਹਰ ਆਉਣ ਵਾਲਾ ਹਾਕਮ ਜਿਹੜਾ ਹੈ, ਉਹਨੇ ਮਨਮੋਹਨ ਸਿੰਘ ਨੇ ਕਿਹਾ ਹਰ ਮਰੇ ਨੂੰ ਅਸੀਂ 3.5 ਲੱਖ ਦੇਵਾਂਗੇ। ਮੋਦੀ ਆਇਆ ਨਹੀਂ, ਮੈਂ 5 ਲੱਖ ਦੂੰਗਾ। ਸਾਨੂੰ ਸ਼ਰਮ ਆਣੀ ਚਾਹੀਦੀ ਹੈ ਵੀ ਅਸੀਂ ਜ਼ਲੀਲ ਹੋ ਰਹੇ ਹਾਂ ਇਹਨਾਂ ਦੇ ਹੱਥੋਂ, ਜਿਹੜੇ 1000 ਸਾਲ ਜੁੱਤੀਆਂ ਖਾਂਦੇ ਰਹੇ ਔਰ ਜਿਨ੍ਹਾਂ ਨੂੰ ਖਾਲਸੇ ਨੇ ਆਜ਼ਾਦੀ ਲੈ ਕੇ ਦਿੱਤੀ। ਅੱਜ ਸਾਡੀ ਇਹ ਹਾਲਤ ਇਸ ਲਈ ਹੈ ਹਾਂਜੀ। ਕਿ ਅਸੀਂ ਉਹ ਵਕਤ 47 ਦਾ ਜ਼ਿਕਰ ਵੀਰ ਅਵਤਾਰ ਸਿੰਘ ਪੰਨੂ ਨੇ ਕੀਤਾ ਸੀ। ਹਾਂਜੀ। ਉਹਦੇ ਲਈ ਤਾਂ ਅਕਸਰ ਮੈਂ ਇਹ ਸ਼ੇਅਰ ਕੋਟ ਕਰਦਾ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਉਹ ਜਿਹੜੇ ਸਾਡੀ ਲੀਡਰਸ਼ਿਪ ਨਾਅਹਿਲ ਅਹਿਮਕ
ਉਦੋਂ ਵੀ ਉਹੀ ਸੀ, ਅੱਜ ਵੀ ਵਿਕੇ ਹੋਏ ਇਹੀ ਬਾਦਲ, ਟੌੜੇ, ਤਲਵੰਡੀ, ਬਰਨਾਲੇ, ਬਲਵੰਤ, ਰਾਮੂਵਾਲੀਏ, ਇਹ ਸਾਡੇ ਲੀਡਰ ਬਣੇ ਨੇ ਅੱਜ ਵੀ, ਔਰ ਅੱਜ ਵੀ ਇਹ ਜਿਹੜੇ ਨੇ ਉਸ ਧਰਾਤਲ ਵੱਲ ਲਿਜਾ ਰਹੇ ਨੇ। ਔਰ ਸਾਡਾ ਇਹ ਫਰਜ਼ ਹੈ ਕਿ ਔਰ ਬਾਹਰ ਬੈਠੇ ਸਿੱਖਾਂ ਦਾ ਮੈਂ ਸਮਝਦਾ ਹਮੇਸ਼ਾ ਮੈਂ ਮਾਣ ਕਰਦਾ ਆਪਣੇ ਡਾਇਸਪੋਰਾ ਸਿੱਖਾਂ ਦੇ ਉੱਤੇ ਕਿ ਅਸੀਂ ਇਸ ਗੱਲ ਨੂੰ, ਜਿਵੇਂ ਇਜ਼ਰਾਈਲ ਦੀ ਕਾਇਮੀ ਲਈ ਡਾਇਸਪੋਰਾ ਯਹੂਦੀਆਂ ਨੇ ਰੋਲ ਅਦਾ ਕੀਤਾ ਹੈ, ਅੱਜ ਵੀ ਉਹ ਰੈਫਰੈਂਡਮ ਦੇ ਹਵਾਲੇ ਨਾਲ ਹੋਏ, ਅਵੇਅਰਨੈਸ ਦੇ ਹਵਾਲੇ ਨਾਲ ਹੋਏ, ਇੱਥੇ ਆਇਆਂ ਨੂੰ ਇੱਥੋਂ ਦੇ ਕਾਨੂੰਨਾਂ ਮੁਤਾਬਕ ਸਜ਼ਾ ਯਾਫਤਾ ਕਰਵਾਉਣ ਲਈ ਕਾਨੂੰਨੀ ਪ੍ਰਕਿਰਿਆ ਹੋਏ, ਇਹਦੇ ਵਿੱਚ ਬਹੁਤ ਵੱਡਾ ਰੋਲ ਹੈ। ਔਰ ਇਸ ਰੋਲ ਨੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਵਕਤ ਪਾਇਆ ਹੋਇਆ। ਉਹ ਜਿਹੜੀ ਇੱਕ ਕਰਾਊਡ ਹੈ ਕਿ ਜੀ ਬਾਹਰ ਖਾਲਿਸਤਾਨ ਦੇ ਨਾਅਰੇ ਲਾ ਕੇ ਕਿਹੜਾ ਖਾਲਿਸਤਾਨ ਬਣ ਜਾਣਾ, ਉਹ ਮੈਂ ਕਿਹਾ ਜਿਹੜਾ ਦੁਸ਼ਮਣ ਹੈ ਉਹ ਤਾਂ ਕੈਨੇਡਾ ਸਰਕਾਰ ਨੂੰ ਕਹਿੰਦਾ ਵੀ ਰੋਕੋ ਜੀ ਖਾਲਿਸਤਾਨ ਦੇ ਨਾਅਰੇ, ਤੁਹਾਡੇ ਪ੍ਰੋਸੈਸ਼ਨਸ ਤੇ ਲੱਗਦੇ ਨੇ, ਪਿੰਡਰਾਲਿਆਂ ਦੀ ਫੋਟੋ ਲੱਗਣ ਤੋਂ ਰੋਕੋ। ਦੁਸ਼ਮਣ ਨੂੰ ਨਜ਼ਰ ਆ ਰਿਹਾ ਵੀ ਇਹਦੀ ਪ੍ਰੋਡਕਟਿਵਿਟੀ ਕੀ ਹੈ, ਸਾਡੇ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਤੋਂ ਡਰ ਲੱਗਦਾ ਹੈ। ਸੋ ਮੈਂ ਸਮਝਦਾ ਵੀ ਅਲਟੀਮੇਟਲੀ ਜਸਟਿਸ ਜੁੜਿਆ ਹੋਇਆ ਹੈ ਸੋਵਰਨਿਟੀ ਦੇ ਨਾਲ, ਔਰ ਇਹਦੇ ਤੋਂ ਬਿਨਾ ਜਿਹੜੀ ਇਹ ਗੱਲ ਬਣਨੀ ਨਹੀਂ ਹੈ। ਬਾਕੀ ਠੀਕ ਹੈ, ਕੋਈ ਚਗਲੀ ਜਾਏ, ਕੋਈ ਹੋਰ ਗੱਲਾਂ ਮਾਰੀ ਜਾਓ, ਵਕਤ ਜ਼ਾਇਆ ਕਰੋ, ਬਟ ਇਹ ਜਿਹੜਾ ਹੈ, ਇਹ ਤੀਰ ਜਿਹੜਾ ਹੈ ਉਹ ਚਿੜੀ ਦੀ ਅੱਖ 'ਚ ਲੱਗਦਾ ਹੈ, ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਸੀ। ਜੀ ਬਿਲਕੁਲ। ਤੇ ਡਾਕਟਰ ਸਾਹਿਬ, ਆਈ ਵੁੱਡ ਲਾਈਕ ਟੂ ਆਸਕ ਕਿ ਜਿਸ ਤਰ੍ਹਾਂ ਅਕਾਲੀ ਦਲ ਨੇ ਜੋ ਧਰਮਯੁੱਧ ਮੋਰਚਾ ਸ਼ੁਰੂ ਕੀਤਾ ਸੀ, ਜਿਸ ਦਾ ਅੰਤ ਜੂਨ 84 ਦਾ ਘੱਲੂਘਾਰੇ ਦੇ ਨਾਲ ਹੋਇਆ ਸੀਗਾ, ਨਵੰਬਰ 84 ਸਿੱਖ ਨਸਲਕੁਸ਼ੀ ਨੂੰ ਲੈ ਕੇ ਅਕਾਲੀ ਦਲ ਦਾ ਕੀ ਰੋਲ ਰਿਹਾ ਇਹਨਾਂ ਸਾਲਾਂ ਦੇ ਵਿੱਚ? ਆਲਸੋ ਅੱਜ ਅਕਾਲੀ ਲੀਡਰਸ਼ਿਪ ਕਿੱਥੇ ਖੜੀ ਹੈ ਤੁਹਾਡੇ ਖਿਆਲ ਦੇ ਨਾਲ? ਦੇਖੋ 1980 ਦੇ ਵਿੱਚ ਇੱਕ ਇਹ ਗੱਲ ਘੁੰਮਦੀ ਸੀ, ਉਹਨੂੰ ਐਜ਼ ਏ ਜੋਕ ਕਿਹਾ ਜਾਂਦਾ ਸੀ ਕਿ ਜੇ 11 ਮੈਂਬਰ ਉਹਨਾਂ ਦੀ ਵਰਕਿੰਗ ਕਮੇਟੀ ਦੇ ਨੇ, ਤੇ ਜਦੋਂ ਕਮੇਟੀ ਦੀ ਮੀਟਿੰਗ ਹੋ ਕੇ ਹਟਦੀ ਸੀ ਤੇ ਇੱਕ ਨੇ ਬਾਹਰ ਨਿਕਲ ਕੇ ਜਿਹੜਾ ਵੀ ਉਹਨੂੰ ਸਾਈਨ ਕੀਤਾ ਇੰਟੈਲੀਜੈਂਸ ਬੰਦਾ ਸੀ, ਉਹਨੂੰ ਫੋਨ ਕਰਕੇ ਕਾਰਵਾਈ ਦੱਸ ਰਿਹਾ ਸੀ। ਉਹਨੇ ਕਹਿੰਦੇ ਨਹੀਂ ਤੁਹਾਡੇ ਦੱਸਣ ਦੀ ਲੋੜ ਨਹੀਂ, ਪਹਿਲੇ ਸਾਨੂੰ ਦੱਸ ਚੁੱਕੇ ਨੇ। ਸੋ ਇਹਨਾਂ ਦਾ ਨੈਟਵਰਕ ਜਿਹੜਾ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਧੋਖਾ ਕੀਤਾ ਧਰਮਯੁੱਧ ਮੋਰਚੇ 'ਚ, ਹੁਣ ਸਬੂਤ ਨੇ ਕਿ ਘੱਟੋ ਘੱਟ 18-19 ਮੀਟਿੰਗਸ, ਇੱਕ ਪਾਸੇ ਧਰਮਯੁੱਧ ਮੋਰਚੇ 'ਚ 2-3 ਲੱਖ ਸਿੱਖ ਸ਼ਹੀਦੀਆਂ ਦੇਣ ਦੇ ਲਈ ਗ੍ਰਿਫਤਾਰੀਆਂ ਦੇ ਤੌਰ ਤੇ ਅੱਗੇ ਆਏ ਨੂੰ, ਮਰਨ ਲਈ ਤਿਆਰ ਸੀ, ਤੇ ਇਧਰ ਇਹ ਜਿਹੜੇ ਨੇ ਕਿਤੇ ਦਿੱਲੀ 'ਚ ਮੀਟਿੰਗ ਕਰ ਰਹੇ ਨੇ, ਕਿਤੇ 에ਅਰਪੋਰਟ ਲਾਂਚ ਤੇ ਕਰ, ਸਾਰਿਆਂ ਦੇ ਸਬੂਤ ਨੇ, ਡੇਟਾ ਨੇ ਕਿ ਕੌਣ-ਕੌਣ ਸ਼ਾਮਲ ਹੋਇਆ। ਉਹਨਾਂ ਸਾਰਿਆਂ ਦਾ ਸਰਗਣਾ ਬਾਦਲ ਔਰ ਇਹ ਟੌੜਾ ਔਰ ਇਹ ਸਾਰੇ ਜਿਹੜੇ ਨੇ ਉਹਦਾ ਹਿੱਸਾ ਸੀ। ਮੈਂ ਸਮਝਦਾ ਵੀ ਇਹ ਬੇਈਮਾਨ ਸੀ, ਪਹਿਲੇ ਦਿਨ ਤੋਂ ਬੇਈਮਾਨ ਸੀ, ਔਰ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਦੀ ਬੇਈਮਾਨੀ ਜ਼ਾਹਰ ਹੁੰਦੀ ਹੈ ਕਿ ਕਿਵੇਂ ਲੌਂਗੋਵਾਲ ਸਮਝੌਤਾ ਕਿਹਨਾਂ ਨੇ ਕੀਤਾ ਹੈ, ਉਸ ਦੇ ਨਾਂ ਦੇ ਉੱਤੇ ਲੌਂਗੋਵਾਲ ਦੀ ਬਰਸੀ ਕੌਣ ਮਨਾਉਂਦਾ ਹੈ। ਆ ਹੁਣੇ ਹੀ ਨਵੰਬਰ 1 ਦਾ ਮੈਂ ਸਮਝਦਾ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਰ ਕਰਨੈਲ ਸਿੰਘ ਪੀਰ ਮੁਹੰਮਦ, ਉਹਨਾਂ ਦੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਉਹਨਾਂ ਨੇ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ। ਈਵਨ ਮੈਂ ਹਾਲਾਂਕਿ ਬੜਾ ਆਪਟੀਮਿਸਟ ਹਾਂ, ਮੇਰੀ ਐਪਰੀਹੈਂਸ਼ਨ ਸੀ ਕਿ ਸਾਡੇ ਕੋਲ ਉੱਥੇ ਨੈਟਵਰਕ ਇਨਫਰਾਸਟ੍ਰਕਚਰ, ਕਿਉਂਕਿ ਅਕਾਲੀਆਂ ਨੇ ਇੱਕਦਮ ਡਿਸਟੈਂਸ ਕੀਤਾ ਉਹਦੇ ਤੋਂ। ਦਲਜੀਤ ਸਿੰਘ ਚੀਮੇ ਨੇ ਕਹਿੰਦੇ ਨਹੀਂ ਸਾਡਾ ਕੋਈ ਸਬੰਧ ਨਹੀਂ ਹੈ ਇਹਦੇ ਨਾਲ। ਇਹ ਰਾਦਰ ਉਹਨਾਂ ਨੇ ਉਹ ਮਾਤਾ ਜਗਦੀਸ਼ ਕੌਰ ਜਿਨ੍ਹਾਂ ਦੇ ਪਰਿਵਾਰ ਦੇ ਜੀ ਸ਼ਹੀਦ ਹੋਏ ਨੇ, ਬਜ਼ੁਰਗ ਮਾਤਾ, ਉਹਨਾਂ ਸਮੇਤ 50 ਐਕਟਿਵਿਸਟ ਅੰਮ੍ਰਿਤਸਰ 'ਚ ਫੜ ਲਏ, ਬਾਕੀ ਥਾਵਾਂ ਤੇ ਫੜੋ-ਫੜੀ ਰਹੀ। ਸੋ ਇਹਨਾਂ ਦੀ ਇਮਾਨਦਾਰੀ ਤਾਂ ਇੱਥੋਂ ਹੀ ਦੇਖੀ ਜਾ ਸਕਦੀ ਹੈ ਕਿ ਇਹ ਸਿੰਬੋਲਿਕਲੀ ਘੱਟੋ ਘੱਟ ਤੁਸੀਂ ਐਂਡੋਰਸ ਨਹੀਂ ਕਰਦੇ, ਸ਼ਟ ਯੋਰ ਮਾਊਥ, ਮੂੰਹ ਆਪਣਾ ਬੰਦ ਰੱਖੋ। ਲੇਕਿਨ ਇਹ ਬੇਈਮਾਨਾਂ ਦਾ ਟੋਲਾ ਹੈ, ਔਰ ਮੈਂ ਸਮਝਦਾ ਵੀ ਸਭ ਤੋਂ ਵੱਡੇ ਦੁਸ਼ਮਣ ਜਿਹੜੇ ਸਾਡੇ ਸਟਰਗਲ ਦੇ ਨੇ, ਔਰ ਜੇ ਅਸੀਂ ਬੇਸ਼ੱਕ ਮੈਂ ਕੋਈ ਵਾਇਲੈਂਸ ਦੀ ਐਡਵੋਕੇਸੀ ਨਹੀਂ ਕਰ ਰਿਹਾ ਕਿ ਵੀ ਇਸ, ਲੇਕਿਨ ਜੇ ਅਸੀਂ 10ਵੇਂ ਪਾਤਸ਼ਾਹ ਦਾ ਪੀਰੀਅਡ ਦੇਖੀਏ, ਮਸੰਦਾਂ ਦੀ ਸਫਾਈ ਪਹਿਲਾ ਕੰਮ ਸੀ ਈਵਨ ਦੁਸ਼ਮਣ ਦੇ ਨਾਲ ਜੂਝਣ ਤੋਂ, ਕਿਉਂਕਿ ਇਹ ਕੈਂਸਰ ਹੁੰਦੇ ਨੇ ਜਿਹੜੇ ਆਪਣੇ ਲੋਕ ਨੇ। ਸੋ ਅਸੀਂ ਸਮਝਦੇ ਹਾਂ ਕਿ ਉੱਥੇ ਡੈਮੋਕ੍ਰੈਟਿਕਲੀ ਸਹੀ ਇਹਨਾਂ ਨੂੰ ਪਾਸੇ ਕਰੋ, ਜੇ ਸਿੱਖਾਂ ਦਾ ਕੁਝ ਬਣਾਣਾ ਹੈ ਤੇ ਇਹ ਦੇ ਸ਼ੁੱਡ ਬੀ ਟੇਕਨ ਕੇਅਰ ਆਫ। ਇਹ ਸਭ ਤੋਂ, ਕਿਉਂਕਿ ਇਹ ਐਨਮੀ ਲਾਈਨ ਹੈ, ਇਹ ਕੁਹਾੜੀ ਦੇ ਦਸਤੇ ਨੇ ਬਣੇ ਹੋਏ ਜਿਹੜੇ ਕਿ ਰੋਲ ਅਦਾ ਕਰ ਰਹੇ ਨੇ। ਸੋ ਇਹਨਾਂ ਦਾ ਇਹਨਾਂ 30 ਸਾਲਾਂ 'ਚ ਵੀ, ਇਸ ਤੋਂ ਬਿਫੋਰ ਵੀ ਜਿਹੜਾ ਰੋਲ ਹੈ ਉਹ ਐਂਟੀ ਪੰਥ ਰਿਹਾ ਹੈ, ਔਰ ਇਹ ਕੁਹਾੜੀ ਦੇ ਦਸਤੇ ਨੇ ਦੁਸ਼ਮਣ ਦੇ ਹੱਥਾਂ 'ਚ। ਜੀ ਬਿਲਕੁਲ। ਉਹਦੇ 'ਚ ਮੈਂ ਕੁਝ ਐਡ ਕਰਨਾ ਚਾਹੁੰਦਾ ਹਾਂ। ਅਭੀ ਜੀ, ਆਮ ਸੋ ਸੌਰੀ, ਸਾਡਾ ਵਕਤ ਹੋ ਗਿਆ, ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਆਈ ਵਿਲ ਆਸਕ ਯੂ ਦ ਸੇਮ ਕੁਐਸਚਨ, ਤੁਸੀਂ ਆਪਣੇ ਵਿਚਾਰ ਨਾਲ ਸਾਂਝੇ ਕਰ ਸਕਦੇ ਹੋ। ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84। ਵਿਲ ਬੀ ਰਾਈਟ ਬੈਕ ਆਫਟਰ ਅ ਸ਼ਾਰਟ ਬ੍ਰੇਕ।